अस्सलाम वालेकुम। अगला सिलसिला उम्मीद है तुसी खैरियत नाल होवोगे। अगली जिहड़ी असीं गल करनी है वो असीं करनी पहले असीं दस्सिआ है कि बहलोल खान लोधी जिहड़ा वे ਉਹ मुकर्रर होया दिल्ली दा सुल्तान ते लोधियां ने जिहड़ी ਇਹ हुकूमत कीती 1451 ਤੋਂ ਲੈ ਕੇ ਤੇ 1526 1451 ਤੋਂ ਲੈ ਕੇ ਤੇ 1526 ਤੱਕ ਲੋਧੀਆਂ ਨੇ ਜਿਹੜਾ ਪੰਜਾਬ ਤੇ हुकूमत की ਦਿੱਲੀ ਤੇ हुकूमत की ਪੰਜਾਬ ਤੇ ਇਸ ਲਈ ਕਰਨਾ ਵਾ ਪੰਜਾਬ ਦੇ ਦੋ ਉਸ ਟਾਈਮ ਵੱਡੇ ਸ਼ਹਿਰ ਸਨ ਲਾਹੌਰ ਤੇ ਮਲਤਾਨ ਇਹ ਦਿੱਲੀ ਦੇ ਤਖਤ ਇਸ ਲਈ ਇਹਦੀ ਗੱਲ ਕਰਨੇ ਆ ਅਸੀਂ ਨਹੀਂ ਤੇ ਮੈਂ ਇਹਨਾਂ ਨੂੰ ਪੰਜਾਬ ਦਾ ਬਾਦਸ਼ਾਹ ਕਦੀ ਨਾ ਕਹਾਂ ਇਹ ਵਜ੍ਹਾ ਹੈ ਨਾਸਰੁद्दीन ਸੁਲਤਾਨ ਨਾਸਰੁद्दीन ਮਹਿਮੂਦ ਸ਼ਾਹ ਤੁਗਲਕ ਦੇ ਇੰਤਕਾਲ ਤੋਂ ਬਾਅਦ ਜਿਹੜਾ ਨਾ ਦੱਸਿਆ ਤੁਹਾਨੂੰ ਦਿੱਲੀ ਦੇ ਹਾਲਾਤ ਕੀ ਸਨ ਹੰਗਾਮੇ ਹੁੰਦੇ ਰਹੇ ਤੇ ਜਿਹੜਾ ਸੀ ਸੈਯਦਾਂ ਦਾ ਖਾਨਦਾਨ ਮਲਕ ਖਾਨਦਾਨ ਜਿਹੜਾ ਸੀ ਉਹਨਾਂ ਕੋਲੋਂ ਇੰਤਜ਼ਾਮੀ ਕੰਮ ਜਿਹੜੇ ਨੇ ਉਹ ਨਾ ਸੰਭਲੇ ਵੱਸੋਂ ਬਾਹਰ ਹੋਏ ਉਹਨਾਂ ਨੇ ਲੋਧੀਆਂ ਨੂੰ ਜਿਹੜਾ ਹੈ ਹਕੂਮਤ ਦੇ ਦਿੱਤੀ 1451 ਦੇ ਵਿੱਚ ਨਾ ਲਾਹੌਰ ਜਿਹਦਾ ਨਾਂ ਸਰਹਿੰਦ ਅਫਗਾਨ ਸੂਬੇਦਾਰ ਬਹਿਲੋਲ ਲੋਧੀ ਇਹ ਦਿੱਲੀ ਵੱਲ ਆਇਆ ਇਹਨੇ ਕਿਹਾ ਸ਼ਾਹਾਂ ਦੇ ਵੱਸ ਦਾ ਕੰਮ ਨਹੀਂ ਹੈ ਜੀ ਇਹ ਭਾਰ ਵੀ ਪਠਾਣਾ ਤੇਰੇ ਮੋਢੇ ਆਣਾ ਤੁਰ ਪਿਆ ਜੀ ਦਿੱਲੀ ਤੇ ਕਬਜ਼ਾ ਕਰ ਲਿਆ ਤੇ ਹਕੂਮਤ ਕੀਤੀ ਕਾਇਮ ਮਜ਼ਬੂਤ ਚੰਗੀ ਹਕੂਮਤ ਕਾਇਮ ਬੜੀ ਮਜ਼ਬੂਤ ਹਕੂਮਤ ਜਿਹੜੀ ਹੈ ਉਹ ਕਾਇਮ ਕੀਤੀ ਦਿੱਲੀ ਤੇ ਮਸ਼ਹੂਰ ਜਿਹੜਾ ਸੁਲਤਾਨ ਹੋਇਆ ਉਹ ਹੋਇਆ ਸੁਲਤਾਨ ਸਿਕੰਦਰ ਲੋਧੀ ਇਹਨੇ ਕੀ ਕੀਤਾ ਕੁਤਬੁੱਦੀਨ ਐਬਕ ਨੇ ਲਾਹੌਰ ਚੁੱਕਿਆ ਦਿੱਲੀ ਵਸਾ ਲਿਆ ਜੀ ਜਿਹੜਾ ਮਸ਼ਹੂਰ ਕੰਮ ਲੋਧੀਆਂ ਦੇ ਹਿੱਸੇ ਆਇਆ ਸੀ ਉਹਦੇ ਤੇ ਗੱਲ ਅੱਗੇ ਵਧਾਨੇ ਆ ਕਿਹੜਾ ਕੰਮ ਸੀ ਮੈਂ ਦੱਸਿਆ ਇਹ ਪਹਿਲੇ ਵੀ ਕਿ ਕੁਤਬੁੱਦੀਨ ਐਬਕ ਨੇ ਤਖਤ ਲਾਹੌਰ ਤੋਂ ਚੁੱਕ ਕੇ ਦਿੱਲੀ ਲਿਆ ਵਸਾਇਆ ਚੱਲਦਾ ਰਿਹਾ ਤਖਤ ਕੋਈ 250 ਸਾਲ ਚੱਲਿਆ ਦਿੱਲੀ ਦਾ ਤਖਤ ਤੇ ਸੁਲਤਾਨ ਸਿਕੰਦਰ ਲੋਧੀ ਨੇ ਤਖਤ ਚੁੱਕਿਆ ਤੇ ਆਗਰੇ ਜਾ ਕੇ ਆਗਰੇ ਤਖਤ ਕੋਈ ਉਹਨੂੰ ਜਚਿਆ ਨਹੀਂ ਥੋੜੇ ਸਾਲ ਉੱਥੇ ਰਿਹਾ ਤਖਤ ਚੁੱਕਿਆ ਵਾਪਸ ਫੇਰ ਦਿੱਲੀ ਆ ਗਿਆ ਬਹਿਲੋਲ ਉਸ ਤੋਂ ਬਾਅਦ ਜਿਹੜਾ ਬਹਿਲੋਲ ਲੋਧੀ ਹੈ ਉਸ ਤੋਂ ਪਹਿਲੇ ਸੀ ਬਹਿਲੋਲ ਲੋਧੀ ਨੇ ਵਜ਼ੀਫੇ ਜਾਰੀ ਕੀਤੇ ਤੇ ਵਜ਼ੀਫੇ ਉਹਨੇ ਪੜਨ ਵਾਲਿਆਂ ਵਾਸਤੇ ਗਰੀਬਾਂ ਵਾਸਤੇ ਜਿਨ੍ਹਾਂ ਦੇ ਆਪਣੇ ਘਰ ਨਹੀਂ ਸੀ ਉਹਨਾਂ ਵਾਸਤੇ ਜਗੀਰਾਂ ਆਮ ਲੋਕਾਂ ਨੂੰ ਵੰਡੀਆਂ ਇਸ ਚੀਜ਼ ਨੂੰ ਉਹਨੇ ਨਹੀਂ ਵੇਖਿਆ ਕਿ ਇਹ ਮੁਸਲਮਾਨ ਨੇ ਜਾਂ ਹਿੰਦੂ ਹੈ ਉਹਨੇ ਜ਼ਮੀਨਾਂ ਦਿੱਤੀਆਂ ਕੀ ਕਹਿੰਦੇ ਨੇ ਲਿਖਦੇ ਨੇ ਕਿ ਘਰ ਬਣਾਉਣ ਵਾਸਤੇ ਉਹ ਵੀ ਪੈਸੇ ਖਜ਼ਾਨੇ ਚੋਂ ਦਿੱਤੇ ਗਏ ਉਸ ਤੋਂ ਬਾਅਦ ਸਰਦੀਆਂ ਦੇ ਵਿੱਚ ਚਾਦਰਾਂ ਲੋਈਆਂ ਗਰੀਬਾਂ ਤੇ ਮਸਕੀਨਾਂ ਦੇ ਵਿੱਚ ਵੰਡਦਾ ਸੀ ਤੇ ਜਿਹੜਾ ਲੋਕਾਂ ਦੀ ਭਲਾਈ ਦੇ ਜਿਹੜੇ ਕੰਮ ਨੇ ਉਹਦੇ ਵਿੱਚ ਲੱਗਾ ਰਹਿੰਦਾ ਸੀ ਗੁੱਸੇ ਦਾ ਕਹਿੰਦੇ ਨੇ ਬੜਾ ਤੇਜ਼ ਸੀ ਸੁਭਾਅ ਦਾ ਬੜਾ ਕੱਬਾ ਸੀ ਇੰਜ ਕਹਿ ਸਕਦੇ ਹਾਂ ਤੇ ਕਾਬਲ ਬੜਾ ਸੀ ਉਸ ਇਹਦੇ ਤੋਂ ਬਾਅਦ ਇਹਦਾ ਪੁੱਤਰ ਬੈਠਾ ਇਬਰਾਹਿਮ ਲੋਧੀ ਤਖਤ ਤੇ ਬੈਠਿਆ ਤੇ ਉਦੋਂ ਤੱਕ ਜਿਹੜਾ ਵੇ ਮੁਗਲ ਜਿਹੜੇ ਨੇ ਉਹਨਾਂ ਦੀ ਆਮਦ ਸ਼ੁਰੂ ਹੋ ਗਈ ਸੀ ਇਬਰਾਹਿਮ ਲੋਧੀ ਨੇ ਜੰਗ ਕੀਤੀ ਮੁਗਲਾਂ ਦੇ ਛੋਟੇ ਛੋਟੇ ਜਿਹੜੇ ਨੇ ਕੋਈ ਦਸਤੇ ਆਉਂਦੇ ਸੀ ਅੱਗੇ ਉਹਨਾਂ ਦੇ ਨਾਲ ਉਹਨਾਂ ਨੂੰ ਹਰਾਉਂਦਾ ਰਿਹਾ ਜਦੋਂ ਆਇਆ ਆਪ ਜ਼ਹੀਰੁদ্दीन ਬਾਬਰ ਜੰਗ ਹੋਈ ਉਹ ਜਿਹੜੀ ਜੰਗ ਹੋਈ ਉਹ ਅਸੀਂ ਇੱਕ ਲਹਿਦਾ ਕਿਸ਼ਤੋਂ ਦੀ ਪੂਰੀ ਰੱਖਾਂਗੇ ਤੇ ਉਹ ਜੰਗ ਜਿਹੜਾ ਏ ਇਬਰਾਹਿਮ ਲੋਧੀ ਹਾਰ ਗਿਆ ਇਬਰਾਹਿਮ ਲੋਧੀ ਜਦੋਂ ਜੰਗ ਹਾਰ ਗਿਆ ਪਾਣੀਪਤ ਹੈ ਜੰਗ ਹੋਈ ਤੇ ਦਿੱਲੀ ਤੋਂ ਲੋਧੀ ਰਾਜ ਜਿਹੜਾ ਤੇ ਫਿਰ ਜਿਹੜਾ ਵੇ ਹਿੰਦ ਤੇ ਸਿੰਧ ਹਾਂਜੀ ਹਾਏ ਕੀ ਮੈਨੂੰ ਜੋ ਯਾਦ ਆ ਗਿਆ ਹਿੰਦ ਤੇ ਸਿੰਧ ਦੇ ਵਿੱਚ ਜਿਹੜਾ ਵੇ ਇੱਕ ਨਵੇਂ ਦੌਰ ਦਾ ਆਗਾਜ਼ ਉਸ ਆਗਾਜ਼ ਤੇ ਵੀ ਗੱਲ ਕਰਾਂ ਧੜ ਮਸੀਤਾਂ ਬਣੀਆਂ ਵੱਡੀਆਂ ਮਹੱਲ ਬਣੇ ਇਹ ਬਣਿਆ ਉਹ ਬਣਿਆ ਸਾਡਾ ਟੌਪਿਕ ਨਹੀਂ ਸਾਡਾ ਤੇ ਲੋਧੀ ਹੁਣ ਜਿਹੜਾ ਅਸੀਂ ਕੰਮ ਜਿਹੜੇ ਨੇ ਲੋਧੀਆਂ ਦੇ ਉਹਨਾਂ ਤੇ ਥੋੜਾ ਜਿਹੀ ਨਜ਼ਰ ਮਾਰਨੀ ਆ ਜੀ ਤਲੀਮ ਵੱਲ ਇਹਨਾਂ ਨੇ ਬੜਾ ਜ਼ੋਰ ਦਿੱਤਾ ਦੀਨੀ ਤਲੀਮ ਦੇ ਨਾਲ ਦੁਨਿਆਵੀ ਤਲੀਮ ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਉਹਦਾ ਨਤੀਜਾ ਇਹ ਆਇਆ ਕਿ ਤਾਮੀਰਾਤ ਜਿਹੜੀਆਂ ਸਨ ਜਿਹਨੂੰ ਅੱਜ ਦੇ ਜ਼ਮਾਨੇ 'ਚ ਅਸੀਂ ਕਹਿੰਦੇ ਸਿਵਲ ਇੰਜੀਨੀਅਰਿੰਗ ਉਹਨੇ ਬੜੀ ਤਰੱਕੀ ਕੀਤੀ ਇਹ ਦੌਰ ਉਹ ਸੀ ਕਿ ਸਾਡੇ ਇਸ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਜਿਹੜੇ ਹਿੰਦੁਸਤਾਨ ਦੇ ਇਲਾਕੇ ਸਨ ਉਹਨਾਂ ਦੇ ਵਿੱਚ
ਕਾਬਲ ਲੋਕਾਂ ਨੂੰ ਇਕੱਠਿਆਂ ਕਰਕੇ ਦਿੱਲੀ, ਲਾਹੌਰ ਤੇ ਆਗਰਾ ਪੜ੍ਹਾਇਆ ਜਾਂਦਾ ਸੀ। ਬੜੇ ਉਸਤਾਦ ਜਿਹੜੇ ਨੇ ਲੋਕ ਹੋਏ, ਤਾਮੀਰਾਤ ਤੇ ਕੰਮ ਹੋਇਆ, ਬੜੇ ਬੜੇ ਆਲਾ ਜਿਹੜੇ ਨੇ ਨਮੂਨੇ ਤੇ ਉਹ ਜਿਹੜੇ ਨੇ ਬਣਾਏ ਗਏ। ਤੇ ਬਾਅਦ ਚੋਂ ਆ ਗਏ ਮੁਗਲ, ਉਹਦੇ ਤੇ ਅਸੀਂ ਗੱਲ ਕਰਾਂਗੇ, ਕਿਉਂਕਿ ਪੰਜਾਬ ਦੀ ਤਾਰੀਖ ਦਾ ਇਹ ਵੀ ਪੰਜਾਬ ਦੀ ਤਾਰੀਖ, ਕਿਉਂਕਿ ਪੰਜਾਬ ਲੋਧੀਆਂ ਦੇ ਤਖਤ, ਲਿਹਾਜ਼ਾ ਇਜਾਜ਼ਤ ਦੇਵੋ, ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਮੈਂਟ ਸ਼ੇਅਰ ਕਰੋ, ਸਾਡੀ ਹੌਸਲਾ ਅਫਜ਼ਾਈ ਕਰੋ। ਆਪਣਾ ਖਿਆਲ ਰੱਖੋ। ਰੱਬ ਰਾਖਾ।